25 ਸਤੰਬਰ ਸਨ 2019। ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਟਰੂਡੋ ਦੀ ਦੇਸੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਦੀ ਰੈਲੀ ਕਾਮਯਾਬ। ਟਰੂਡੋ ਅਤੇ ਜਗਮੀਤ ਸਿੰਘ ਵਿਚਾਲੇ ਫੋਨ ਤੇ ਗੱਲਬਾਤ। ਟਰੂਡੋ ਨੇ ਮੰਗੀ ਮੂੰਹ ਤੇ ਭੂਰਾ ਪੇਂਟ ਮੰਨਣ ਲਈ ਮਾਫੀ। ਜੋਡੀ ਵਿਲਸਨ ਰੇਬੋਲਡ ਨੂੰ ਆਸ ਕਿ ਇਸ ਵਾਰ ਘੱਟ ਗਿਣਤੀ ਸਰਕਾਰ ਬਣੇਗੀ। ਹੁਣ ਖਬਰਾਂ ਦਾ ਵਿਸਥਾਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦੇਸੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਵਿੱਚ ਹੋਈ ਰੈਲੀ ਕਾਮਯਾਬ ਹੋ ਨਿਬੜੀ। ਕੱਲ੍ਹ ਟਰੂਡੋ ਦੀ ਆਮਦ 'ਤੇ ਸਰੀ ਦੇ ਵਿੱਚ ਵੱਡੀ ਰੈਲੀ ਆਯੋਜਿਤ ਕੀਤੀ ਗਈ। ਸੱਤਾਧਾਰੀ ਲਿਬਰਲ ਪਾਰਟੀ ਦੇ ਸਮਰਥਕਾਂ ਨੇ ਇਹ ਰੈਲੀ ਆਯੋਜਿਤ ਕੀਤੀ ਸੀ। ਮੁੱਖ ਤੌਰ 'ਤੇ ਸਰੀ ਇਲਾਕੇ ਤੋਂ ਦੋ ਪੰਜਾਬੀ ਸਾਂਸਦਾਂ ਸੁਖ ਧਾਲੀਵਾਲ ਅਤੇ ਰਣਦੀਪ ਸਿੰਘ ਸਰਾਏ ਨੇ ਇਸ ਰੈਲੀ ਦਾ ਆਯੋਜਨ ਕੀਤਾ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ 2000 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਰੈਲੀ ਤੋਂ ਪਹਿਲਾਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਪਾਰਕਿੰਗ ਪੂਰੀ ਤਰ੍ਹਾਂ ਭਰੀ ਹੋਈ ਸੀ। ਟਰੂਡੋ ਦੀ ਆਮਦ 'ਤੇ ਲਿਬਰਲ ਸਮਰਥਕਾਂ ਵਿੱਚ ਭਾਰੀ ਜੋਸ਼ ਵੇਖਿਆ ਗਿਆ। ਚੇਤੇ ਰਹੇ ਕੁਝ ਦਿਨ ਪਹਿਲਾਂ ਟਰੂਡੋ ਵਾਦਾਂ ਵਿੱਚ ਘਿਰੇ ਹੋਏ ਸਨ। ਟਰੂਡੋ ਦੇ ਦੋਸ਼ ਲੱਗੇ ਸਨ ਕਿ 2001 ਵਿੱਚ ਇੱਕ ਪਾਰਟੀ ਦੌਰਾਨ ਉਹਨਾਂ ਨੇ ਆਪਣੇ ਮੂੰਹ 'ਤੇ ਭੂਰਾ ਪੇਂਟ ਮਲ ਲਿਆ ਸੀ ਅਤੇ ਉਹ ਅਲਾਦੀਨ ਬਣੇ ਸਨ। ਇਸ ਨੂੰ ਲੈ ਕੇ ਟਰੂਡੋ 'ਤੇ ਨਸਲਵਾਦ ਕਰਨ ਦੇ ਦੋਸ਼ ਲੱਗ ਰਹੇ ਸਨ। ਟਰੂਡੋ ਉਸ ਗੱਲ ਲਈ ਮਾਫੀ ਮੰਗ ਚੁੱਕੇ ਨੇ। ਇਸ ਵਾਦ-ਵਿਵਾਦ ਦੇ ਮੱਦੇਨਜ਼ਰ ਟਰੂਡੋ ਦੀ ਇਹ ਰੈਲੀ ਇਹ ਦੱਸਦੀ ਹੈ ਕਿ ਪੰਜਾਬੀ ਭਾਈਚਾਰਾ ਪੂਰੀ ਤਰ੍ਹਾਂ ਟਰੂਡੋ ਦੇ ਨਾਲ ਖਲੋਤਾ ਹੈ ਅਤੇ ਭਾਈਚਾਰੇ ਨੇ ਇਸ ਵਾਦ-ਵਿਵਾਦ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਉਹਨਾਂ ਦੇ ਖਿਲਾਫ ਚੱਲ ਰਹੀ ਮੁਹਿੰਮ ਦੀ ਫੂਕ ਕੱਢ ਦਿੱਤੀ ਹੈ। ਟਰੂਡੋ ਪੂਰੀ ਤਰ੍ਹਾਂ ਜੋਸ਼ ਵਿੱਚ ਸਨ। ਉਹਨਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੂਰੇ ਜੋਸ਼ ਵਿੱਚ ਕਿਹਾ ਕਿ ਉਹ ਮੁੜ ਤੋਂ ਸੱਤਾ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਤਪਰ ਨੇ ਅਤੇ ਕੰਮਾਂ ਕਾਰਾਂ ਵਾਲੇ ਲੋਕਾਂ ਨੂੰ ਵੱਡੀਆਂ ਰਾਹਤਾਂ ਦੇਣਗੇ ਅਤੇ ਇਸ ਤੋਂ ਇਲਾਵਾ ਬੰਦੂਕਾਂ ਦੀ ਰੋਕਥਾਮ ਲਈ ਢੁਕਵੇਂ ਕਦਮ ਚੁੱਕਣਗੇ। ਜਸਟਿਨ ਟਰੂਡੋ ਨੇ ਵਿਰੋਧੀ ਧਿਰ NDP ਦੇ ਨੇਤਾ ਜਗਮੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਆਪਣੇ ਕੀਤੇ 'ਤੇ ਪਛਤਾਵਾ ਕਰਦਿਆਂ ਮਾਫੀ ਮੰਗ ਲਈ ਹੈ। ਦੱਸਿਆ ਜਾਂਦਾ ਹੈ ਕਿ ਟਰੂਡੋ ਨੇ ਜਗਮੀਤ ਸਿੰਘ ਨੂੰ ਫੋਨ ਕੀਤਾ ਅਤੇ ਦੋਨਾਂ ਆਗੂਆਂ ਦੇ ਵਿਚਾਲੇ ਤਕਰੀਬਨ 15-20 ਮਿੰਟ ਗੱਲਬਾਤ ਚੱਲਦੀ ਰਹੀ। ਜਗਮੀਤ ਸਿੰਘ ਨੇ ਇਸ ਗੱਲਬਾਤ ਦੇ ਵੇਰਵੇ ਜਾਰੀ ਨਹੀਂ ਕੀਤੇ ਅਤੇ ਨਾ ਹੀ ਕਿਸ ਨੂੰ ਕੁਝ ਦੱਸਿਆ ਹੈ। ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਇਸ ਮਾਮਲੇ ਨੂੰ ਸਿਆਸੀ ਰੰਗਤ ਨਹੀਂ ਦੇਣਾ ਚਾਹੁੰਦੇ, ਪਰੰਤੂ ਟਰੂਡੋ ਨੇ ਜਗਮੀਤ ਸਿੰਘ ਤੋਂ ਦਿਲੋਂ ਮਾਫੀ ਮੰਗ ਲਈ ਹੈ। ਜਗਮੀਤ ਸਿੰਘ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਤ ਸਨ ਕਿ ਉਹਨਾਂ ਨੇ ਆਪਣੇ ਮੂੰਹ 'ਤੇ ਭੂਰਾ ਪੇਂਟ ਕਿਉਂ ਮੱਲਿਆ ਸੀ ਅਤੇ ਇਸ ਗੱਲ ਨੂੰ ਲੈ ਕੇ ਇਤਰਾਜ਼ ਉਠਾ ਰਹੇ ਸਨ, ਜਿਸ ਦੇ ਮੱਦੇਨਜ਼ਰ ਟਰੂਡੋ ਨੇ ਉਹਨਾਂ ਨੂੰ ਫੋਨ ਕਰਕੇ ਮਾਫੀ ਮੰਗੀ ਹੈ। ਉਸ ਸਮੇਂ ਜਗਮੀਤ ਸਿੰਘ ਬਰਨਬੀ ਸਾਊਥ ਵਿੱਚ ਯਾਨੀ ਆਪਣੇ ਹਲਕੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ। ਜੋਡੀ ਵਿਲਸਨ ਰੇਬੋਲਡ ਨੇ ਆਸ ਪ੍ਰਗਟਾਈ ਹੈ ਕਿ ਆਉਂਦੀ ਚੋਣ ਤੋਂ ਪਿੱਛੋਂ ਘੱਟ ਗਿਣਤੀ ਸਰਕਾਰ ਚੁਣੀ ਜਾਵੇਗੀ। ਜੋਡੀ ਵਿਲਸਨ ਰੇਬੋਲਡ ਦਾ ਕਹਿਣਾ ਹੈ ਕਿ ਇਹ ਸਰਕਾਰ ਲੋਕਾਂ ਦੇ ਹੱਕ ਵਿੱਚ ਭੁਗਤੇਗੀ ਅਤੇ ਘੱਟ ਗਿਣਤੀ ਸਰਕਾਰ ਹਮੇਸ਼ਾ ਵਧੇਰੇ ਜ਼ਿੰਮੇਵਾਰੀ ਨਾਲ ਕੰਮ ਲੈਂਦੀ ਹੈ ਅਤੇ ਉਸਨੇ ਕਿਹਾ ਕਿ ਉਹ ਕਿਸੇ ਵੀ ਘੱਟ ਗਿਣਤੀ ਸਰਕਾਰ ਨੂੰ ਸਹਿਯੋਗ ਦੇਣ ਲਈ ਤਿਆਰ ਹੋਵੇਗੀ। ਚੇਤੇ ਰਹੇ ਜੋਡੀ ਵਿਲਸਨ ਰੇਬੋਲਡ ਇਸ ਸਮੇਂ ਵੈਨਕੂਵਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੀ ਹੈ। ਉਹ ਪਹਿਲਾਂ ਲਿਬਰਲ ਸਰਕਾਰ ਵਿੱਚ ਮੰਤਰੀ ਸੀ। ਉਸ ਸਮੇਂ ਉਸ ਦਾ ਜਸਟਿਨ ਟਰੂਡੋ ਨਾਲ ਝਗੜਾ ਹੋਇਆ ਸੀ। ਟਰੂਡੋ 'ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ SNC ਲਾਵਲਿਨ ਨਾਂ ਦੀ ਇੱਕ ਬਦਨਾਮ ਅਤੇ ਭ੍ਰਸ਼ਟ ਕੰਪਨੀ ਨੂੰ ਬਚਾਉਣ ਦੇ ਲਈ ਜੋਡੀ ਵਿਲਸਨ ਰੇਬੋਲਡ ਦੀ ਬਲੀ ਦੇ ਦਿੱਤੀ ਸੀ, ਜਿਸ ਕਾਰਨ ਜੋਡੀ ਵਿਲਸਨ ਰੇਬੋਲਡ ਆਜ਼ਾਦ ਤੌਰ 'ਤੇ ਚੋਣ ਲੜ ਰਹੀ ਹੈ। ਕੁਬੈਕ ਦੇ ਵਿੱਚ ਮੂਲ ਵਾਸੀ ਔਰਤਾਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਵਾਲਿਆਂ ਨੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਦਿਆਂ 55 ਮਾਮਲਿਆਂ ਵਿੱਚ ਉਹਨਾਂ 'ਤੇ ਵਾਧੂ ਤਾਕਤ ਇਸਤੇਮਾਲ ਕੀਤੀ ਸੀ ਅਤੇ ਉਹਨਾਂ ਦਾ ਸ਼ੋਸ਼ਣ ਕੀਤਾ ਸੀ ਅਤੇ ਇਸ ਮਾਮਲੇ ਦੀ ਪੜਤਾਲ ਅਜੇ ਵੀ ਜਾਰੀ ਹੈ ਅਤੇ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਕੁਬੈਕ ਦੇ ਨੇਟਿਵ ਵੂਮਨ ਐਸੋਸੀਏਸ਼ਨ ਦੀ ਆਗੂ ਵਿਵੀਅਨ ਮਿਸ਼ਲ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਇਸ ਮਾਮਲੇ ਨੂੰ 3 ਸਾਲ ਹੋ ਚੱਲੇ ਨੇ, ਪਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਅਧਿਕਾਰੀਆਂ ਵੱਲੋਂ ਸਿਰਫ ਰਿਵਿਊ ਹੀ ਕੀਤਾ ਜਾ ਰਿਹਾ ਹੈ। ਅਜਿਹੇ 55 ਮਾਮਲੇ 2016 ਅਤੇ 2018 ਦੇ ਵਿਚਾਲੇ ਪ੍ਰਕਾਸ਼ ਵਿੱਚ ਆਏ ਸਨ, ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਪੁਲਿਸ ਵਾਲੇ ਮੂਲ ਵਾਸੀ ਔਰਤਾਂ ਦਾ ਸ਼ੋਸ਼ਣ ਕਰਦੇ ਰਹੇ ਸਨ। ਇਸ ਪੂਰੇ ਮਾਮਲੇ 'ਤੇ ਕਰਾਊਨ ਵੱਲੋਂ ਜਾਂਚ ਜਾਰੀ ਹੈ, ਜਿਹੜੀ ਕਿਸੇ ਕੰਢੇ ਨਹੀਂ ਲੱਗੀ ਹੈ। BC ਦੀ NDP ਸਰਕਾਰ ਨੂੰ ਕਿੰਡਰ ਮੋਰਗਨ ਮਾਮਲੇ 'ਤੇ ਫੈਡਰਲ ਅਦਾਲਤ ਨੇ ਵੱਡੀ ਰਾਹਤ ਦੇ ਦਿੱਤੀ ਹੈ। ਚੇਤੇ ਰਹੇ BC ਦੀ ਸਰਕਾਰ ਇਸ ਗੱਲ ਲਈ ਵਜਦ ਹੈ ਕਿ ਟਰਾਂਸ ਮਾਊਂਟੇਨ ਪਾਈਪਲਾਈਨ ਨਹੀਂ ਉਸਾਰੀ ਦਿੱਤੀ ਜਾਵੇਗੀ। ਇਹ ਪਾਈਪਲਾਈਨ ਅਲਬਰਟਾ ਤੋਂ ਹੋ ਕੇ BC ਵਿੱਚੋਂ ਲੰਘੇਗੀ ਅਤੇ NDP ਸਰਕਾਰ ਇਸ ਪਾਈਪਲਾਈਨ ਦਾ ਵਿਰੋਧ ਕਰ ਰਹੀ ਹੈ। ਇਸ ਪਾਈਪਲਾਈਨ ਦਾ ਵਾਤਾਵਰਣ 'ਤੇ ਭੈੜਾ ਅਸਰ ਪੈ ਸਕਦਾ ਹੈ ਅਤੇ ਮੂਲ ਵਾਸੀ ਇਸ ਦਾ ਵਿਰੋਧ ਕਰ ਰਹੇ ਨੇ, ਜਦੋਂ ਕਿ ਅਲਬਰਟਾ ਸਰਕਾਰ ਚਾਹੁੰਦੀ ਹੈ ਕਿ ਪਾਈਪਲਾਈਨ ਉਸਾਰੀ ਜਾਵੇ। ਅਲਬਰਟਾ ਸਰਕਾਰ ਦੀ ਆਰਥਿਕਤਾ ਮੁੱਖ ਤੌਰ 'ਤੇ ਤੇਲ ਉਦਯੋਗ 'ਤੇ ਆਧਾਰਿਤ ਹੈ ਅਤੇ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਜੇਕਰ BC ਨੇ ਉਹਨਾਂ ਨੂੰ ਸਹਿਯੋਗ ਨਾ ਦਿੱਤਾ ਤਾਂ ਉਹ BC ਨੂੰ ਜਾਣ ਵਾਲੀ ਤੇਲ ਦੀ ਸਪਲਾਈ ਰੋਕ ਲੈਣਗੇ। ਇਸ ਸੰਬੰਧ ਵਿੱਚ ਅਲਬਰਟਾ ਦੀ ਸਰਕਾਰ ਨੇ ਇੱਕ ਬਿੱਲ ਵੀ ਲਿਆਂਦਾ ਸੀ, ਜਿਸ ਦੇ ਤਹਿਤ ਧਮਕੀ ਦਿੱਤੀ ਗਈ ਸੀ ਕਿ ਲੋੜ ਪੈਣ 'ਤੇ ਅਲਬਰਟਾ ਦੀ ਸਰਕਾਰ ਤੇਲ ਦੀਆਂ ਟੂਟੀਆਂ ਬੰਦ ਕਰ ਦੇਵੇਗੀ ਅਤੇ BC ਦੀ ਸਰਕਾਰ ਇਹ ਮਾਮਲਾ ਫੈਡਰਲ ਅਦਾਲਤ ਵਿੱਚ ਲੈ ਗਈ ਸੀ। ਫੈਡਰਲ ਅਦਾਲਤ ਨੇ
ਐਲਬਰਟਾ ਸਰਕਾਰ ਦੇ ਉਸ ਬਿੱਲ ਨੂੰ ਮੁਅੱਤਲ ਕਰ ਦਿੱਤਾ ਹੈ ਜਿਸ ਨਾਲ NDP ਦੀ ਸਰਕਾਰ ਨੂੰ ਰਾਹਤ ਮਿਲੀ ਹੈ, ਪਰੰਤੂ ਇਹ ਰਾਹਤ ਆਰਜ਼ੀ ਤੌਰ 'ਤੇ ਮਿਲੀ ਹੈ। ਅਗਾਂਹ ਕੀ ਬਣਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਵਾਈਟ ਹਾਊਸ ਇਲਾਕੇ ਦੀ ਸਿਟੀ ਕੌਂਸਲ ਨੇ ਵੀ ਮਤਾ ਪਾਸ ਕਰਕੇ ਕਲਾਈਮੇਟ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਵਾਈਟ ਹਾਊਸ ਦੇ ਮੇਅਰ ਅਤੇ 5 ਸਿਟੀ ਕੌਂਸਲਰਾਂ ਨੇ ਇਸ ਮਤੇ ਦੇ ਹੱਕ ਵਿੱਚ ਵੋਟਾਂ ਪਾਈਆਂ, ਜਿਸ ਤੋਂ ਪਿੱਛੋਂ ਇਸ ਇਲਾਕੇ ਦੀ ਮਿਊਨਿਸਪੈਲਿਟੀ ਵੱਲੋਂ ਕਲਾਈਮੇਟ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਅਨੇਕਾਂ ਸ਼ਹਿਰਾਂ ਵੱਲੋਂ ਅਜਿਹੇ ਮਤੇ ਪਾਸ ਕੀਤੇ ਜਾ ਚੁੱਕੇ ਨੇ। ਇਸ ਮਤੇ ਦਾ ਸਿਰਫ ਇੱਕ ਕੌਂਸਲਰ ਨੇ ਵਿਰੋਧ ਕੀਤਾ, ਜਦੋਂ ਕਿ ਇਸ ਮੌਕੇ 'ਤੇ ਇੱਕ ਕੌਂਸਲਰ ਗੈਰ ਹਾਜ਼ਰ ਰਿਹਾ। ਕੁਬੈਕ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਦਾ ਕਹਿਣਾ ਹੈ ਕਿ ਘੱਟੋ-ਘੱਟ 86 ਲੋਕਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਹੈ। ਬਾਕਾਇਦਾ ਇਸ ਸੰਬੰਧ ਵਿੱਚ 327 ਸਫ਼ਿਆਂ ਦੀ ਇੱਕ ਰਿਪੋਰਟ ਕੱਢ ਦਿੱਤੀ ਗਈ ਹੈ। ਰਿਪੋਰਟ ਵਿੱਚ 2007 ਤੋਂ ਲੈ ਕੇ 2017 ਵਿਚਾਲੇ ਹੋਈਆਂ ਘਟਨਾਵਾਂ ਦੇ ਵੇਰਵੇ ਦਿੱਤੇ ਗਏ ਨੇ ਅਤੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਹਿਜਾਬ ਲੈਣ ਵਾਲੀਆਂ ਔਰਤਾਂ ਨੂੰ ਕੁਬੈਕ ਵਿੱਚ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ, ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਸਿਆਹ ਨਸਲ ਦੇ ਲੋਕਾਂ ਦੀ ਵੀ ਖਿੱਲੀ ਉਡਾਈ ਜਾਂਦੀ ਹੈ। ਬਾਕਾਇਦਾ ਇਹਨਾਂ ਸਾਰੇ ਮਾਮਲਿਆਂ ਨੂੰ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਕੁਬੈਕ ਦੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਦਖਲ ਦੇਵੇ। ਚੇਤੇ ਰਹੇ ਕੁਬੈਕ ਦੇ ਵਿੱਚ ਇੱਕ ਵਿਵਾਦਗ੍ਰਸਤ ਬਿੱਲ ਲਿਆਂਦਾ ਗਿਆ ਹੈ। ਬਿੱਲ 21 ਤਹਿਤ ਸਰਕਾਰੀ ਕੰਮਾਂ 'ਤੇ ਜਾਣ ਵਾਲੇ ਲੋਕਾਂ ਨੂੰ ਧਾਰਮਿਕ ਚਿੰਨ੍ਹ ਲੈਣ ਦੀ ਆਗਿਆ ਨਹੀਂ ਹੋਵੇਗੀ ਅਤੇ ਇਸ ਦਾ ਅਸਰ ਮੁੱਖ ਤੌਰ 'ਤੇ ਦਸਤਾਰਧਾਰੀ ਸਿੱਖਾਂ ਅਤੇ ਹਿਜਾਬ ਲੈਣ ਵਾਲੀਆਂ ਮੁਸਲਿਮ ਔਰਤਾਂ 'ਤੇ ਪੈਣਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਮੁਸਲਮਾਨ ਔਰਤਾਂ ਦੇ ਖਿਲਾਫ ਇਸ ਬਿੱਲ ਦੇ ਮੱਦੇਨਜ਼ਰ ਨਫ਼ਰਤ ਕਾਫੀ ਵੱਧ ਗਈ ਹੈ, ਜਿਸ ਕਾਰਨ ਇਸ ਰਿਪੋਰਟ ਦੀ ਕਾਫੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਮੈਨੀਟੋਬਾ ਵਿੱਚ ਇੱਕ ਨਿੱਕੇ ਬੱਚੇ ਨੂੰ ਕੁੱਤਿਆਂ ਨੇ ਪਾੜ ਛੱਡਿਆ ਹੈ। ਇਹ ਘਟਨਾ ਗੌਡਜ਼ ਲੇਕ ਇਲਾਕੇ ਵਿੱਚ ਵਾਪਰੀ ਹੈ। 2 ਸਾਲ ਦਾ ਬੱਚਾ ਘਰੋਂ ਬਾਹਰ ਨਿਕਲ ਗਿਆ ਸੀ ਅਤੇ ਇੱਕ ਜਾਂ 2 ਕੁੱਤੇ ਉਸ ਨੂੰ ਘੜੀਸ ਕੇ ਲੈ ਗਏ ਅਤੇ ਉਸ ਨੂੰ ਵੱਢ ਖਾਧਾ, ਜਿਸ ਤੋਂ ਪਿੱਛੋਂ ਉਸ ਦੀ ਮੌਤ ਹੋ ਗਈ ਹੈ। ਸੈਸਕਾਚੁਆਨ ਦੇ ਲਾਪਤਾ ਮਰਦ ਦੀ ਲਾਸ਼ ਲੱਭ ਪਈ ਹੈ। ਸੈਸਕਾਚੁਆਨ ਦਾ ਜੈਫਰੀ ਨਿਊਟਨ 5 ਸਤੰਬਰ ਤੋਂ ਲਾਪਤਾ ਸੀ ਅਤੇ ਉਹ ਐਲਬਰਟਾ ਵਿੱਚ ਸੀ। ਉਹ ਲੇਕ ਅਬਰਾਹਮ ਇਲਾਕੇ ਵਿੱਚ ਹਾਈਕਿੰਗ ਲਈ ਗਿਆ ਹੋਇਆ ਸੀ ਅਤੇ 2 ਹਾਈਕਰਾਂ ਨੇ ਉਸ ਦੀ ਲਾਸ਼ ਨੂੰ ਲੱਭ ਲਿਆ ਹੈ। BC ਦੀ ਇੱਕ ਮਾਂ ਨੂੰ ਅਮਰੀਕਾ ਵਿੱਚ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। ਜ਼ੀਆ ਓਨਿੰਗ ਸੂਈ ਨਾਂ ਦੀ BC ਦੀ ਇਸ ਔਰਤ ਨੇ ਆਪਣੇ ਪੁੱਤਰ ਨੂੰ ਅਮਰੀਕਾ ਦੇ ਕਾਲਜ ਵਿੱਚ ਐਡਮਿਸ਼ਨ ਦਿਵਾਉਣ ਦੀ ਖਾਤਰ $4 ਲੱਖ ਦੀ ਰਿਸ਼ਵਤ ਦਿੱਤੀ ਸੀ ਅਤੇ ਉਸ ਦੇ ਝੂਠੇ ਸਕਾਲਰਸ਼ਿਪ ਦੇ ਸਰਟੀਫਿਕੇਟ ਵੀ ਤਿਆਰ ਕੀਤੇ ਸਨ। ਇਸ ਪੂਰੇ ਮਾਮਲੇ ਦੀ ਪੜਤਾਲ ਤੋਂ ਪਿੱਛੋਂ ਅਮਰੀਕਾ ਵਿੱਚ ਉਸ ਦੇ ਖਿਲਾਫ 4 ਮਾਮਲੇ ਦਰਜ ਕਰ ਲਏ ਗਏ ਨੇ। BC ਵਿੱਚ ਚੱਲ ਰਹੀ ਮਿਊਨਿਸਪੈਲਿਟੀਆਂ ਦੀ ਐਨੂਅਲ ਕਨਵੈਨਸ਼ਨ ਦੌਰਾਨ ਚੀਨੀ ਸਫਾਰਤਖਾਨੇ ਵੱਲੋਂ ਦਾਵਤ ਦਿੱਤੀ ਜਾ ਰਹੀ ਹੈ। ਚੀਨ ਇਕੱਲੀ ਵਿਦੇਸ਼ੀ ਸਰਕਾਰ ਹੈ ਜਿਸ ਵੱਲੋਂ ਇਸ ਮੌਕੇ 'ਤੇ ਦਾਵਤ ਦਿੱਤੀ ਜਾਂਦੀ ਹੈ ਅਤੇ ਪੋਰਟ ਕੋਕਟਲਮ ਦੇ ਮੇਅਰ ਇਸ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਮੁਦਾਖਲਤ ਦਾ ਮਾਮਲਾ ਹੈ। ਉਹ ਇਸ ਦਾਵਤ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਚੁੱਕੇ ਨੇ। ਬ੍ਰੈਡ ਵੈਸ ਦਾ ਕਹਿਣਾ ਹੈ ਕਿ ਕਦੇ ਵੀ ਇਸ ਦਾਵਤ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਦੇ ਮੱਦੇਨਜ਼ਰ ਹੁਣ ਇੱਕ ਨਵਾਂ ਸਰਵੇਖਣ ਹੋਣ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਮੇਅਰਾਂ ਦੀ ਰਾਏ ਲਈ ਜਾਵੇਗੀ ਅਤੇ ਉਹਨਾਂ ਨੂੰ ਪੁੱਛਿਆ ਜਾਵੇਗਾ ਕਿ ਚੀਨ ਵੱਲੋਂ ਇਹ ਦਾਵਤ ਪ੍ਰਵਾਨ ਕੀਤੀ ਜਾਵੇ ਜਾਂ ਨਾ। ਬ੍ਰੈਡ ਵੈਸ ਨੇ ਇਸ ਗੱਲ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਸ ਗੱਲੋਂ ਖੁਸ਼ ਨੇ ਕਿ ਉਹਨਾਂ ਦੀ ਗੱਲ ਸੁਣ ਲਈ ਗਈ ਹੈ ਅਤੇ ਬਾਕੀ ਦੇ ਮੇਅਰਾਂ ਤੋਂ ਵੀ ਇਸ ਬਾਰੇ ਵਿੱਚ ਰਾਏ ਲਈ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਇੰਝ ਪ੍ਰਤੀਤ ਹੁੰਦਾ ਹੈ ਕਿ ਇੱਕ ਨਵੀਂ ਚੇਤਨਤਾ ਆਈ ਹੈ। ਵੈਨਕੂਵਰ ਦੇ ਡਾਊਨਟਾਊਨ ਈਸਟ ਸਾਈਡ ਇਲਾਕੇ ਵਿੱਚ ਗੋਲੀ ਚੱਲਣ ਦੇ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੇਤੇ ਰਹੇ ਸੋਮਵਾਰ ਨੂੰ ਵੈਨਕੂਵਰ ਦੇ ਡਾਊਨਟਾਊਨ ਈਸਟ ਸਾਈਡ ਇਲਾਕੇ ਵਿੱਚ ਗੋਲੀ ਚੱਲੀ ਸੀ ਅਤੇ ਇੱਕ ਵਿਅਕਤੀ ਜ਼ਖਮੀ ਹੋਇਆ ਸੀ। ਇਸ ਘਟਨਾ ਦੇ ਸੰਬੰਧ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੇਤੇ ਰਹੇ ਇਸ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਗੋਲੀ ਚੱਲਣ ਦੀਆਂ ਅਨੇਕਾਂ ਵਾਰਦਾਤਾਂ ਹੋ ਚੁੱਕੀਆਂ ਨੇ, ਜਿਸ ਕਰਕੇ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਆ ਚੁੱਕੀ ਹੈ ਅਤੇ ਇਹਨਾਂ ਮਾਮਲਿਆਂ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਤੇ ਅੰਤ ਵਿੱਚ ਤਬਸਰਾ। ਅੱਜ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਨੂੰ ਯਾਦ ਕੀਤਾ ਜਾਂਦਾ ਹੈ। ਅੱਜ ਦੇ ਦਿਨ ਉਹ ਸ਼ਹੀਦ ਹੋਏ ਸਨ। 25 ਸਤੰਬਰ 1986 ਨੂੰ ਦਰਸ਼ਨ ਸਿੰਘ ਕੈਨੇਡੀਅਨ ਨੂੰ ਖਾਲਿਸਤਾਨੀਆਂ ਨੇ ਕਤਲ ਕੀਤਾ ਸੀ। ਕਾਮਰੇਡ ਦਰਸ਼ਨ ਕੈਨੇਡੀਅਨ ਕਮਿਊਨਿਸਟ ਸੋਚ ਨੂੰ ਪਰਨਾਏ ਹੋਏ ਸਨ ਅਤੇ ਖਾਲਿਸਤਾਨੀ ਨੇ ਇਸੇ ਕਾਰਨ ਵਿਚਾਰਧਾਰਕ ਕਾਰਨਾਂ ਕਰਕੇ ਉਹਨਾਂ ਦੀ ਹੱਤਿਆ ਕੀਤੀ ਸੀ ਅਤੇ ਉਹਨਾਂ ਨੇ 10 ਸਾਲ ਕੈਨੇਡਾ ਵਿੱਚ ਗੁਜ਼ਾਰੇ ਸਨ, ਜਿਸ ਕਾਰਨ ਉਹਨਾਂ ਨੂੰ ਸਨੇਹ ਵਜੋਂ ਦਰਸ਼ਨ ਸਿੰਘ ਕੈਨੇਡੀਅਨ ਕਿਹਾ ਜਾਂਦਾ ਹੈ। ਦਰਅਸਲ ਉਹਨਾਂ ਦਾ ਨਾਮ ਦਰਸ਼ਨ ਸਿੰਘ ਸੰਘਾ ਸੀ ਅਤੇ ਉਹਨਾਂ ਨੇ ਇੱਥੇ ਆ ਕੇ ਪੜ੍ਹਾਈ ਲਿਖਾਈ ਕੀਤੀ ਸੀ ਅਤੇ ਇੱਥੋਂ ਦੀ ਕਮਿਊਨਿਸਟ ਪਾਰਟੀ ਵਿੱਚ ਹਿੱਸਾ ਪਾਇਆ ਸੀ ਅਤੇ ਇਸ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਵਿੱਚ ਵੀ ਕਾਫੀ ਮੂਹਰੇ ਸਨ। ਜ਼ਿਕਰਯੋਗ ਹੈ ਕਿ 1907 ਵਿੱਚ ਭਾਰਤੀਆਂ ਤੋਂ ਵੋਟ ਪਾਉਣ ਦਾ ਹੱਕ ਖੋਲ੍ਹਿਆ ਗਿਆ ਸੀ ਅਤੇ ਕਾਮਰੇਡ ਕੈਨੇਡੀਅਨ ਵੱਲੋਂ ਉਸ ਜਦੋਜਹਿਦ ਵਿੱਚ ਯੋਗਦਾਨ ਪਾਇਆ ਗਿਆ ਸੀ ਜਿਸ ਦੇ ਤਹਿਤ ਭਾਰਤੀਆਂ ਨੂੰ ਮੁੜ ਤੋਂ ਵੋਟ ਪਾਉਣ ਦਾ ਹੱਕ ਦਿਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਇਹਨਾਂ ਕੋਸ਼ਿਸ਼ਾਂ ਸਦਕਾ 1947 ਵਿੱਚ ਭਾਰਤੀਆਂ ਨੂੰ BC ਵਿੱਚ ਵੋਟ ਪਾਉਣ ਦਾ ਹੱਕ ਮਿਲ ਗਿਆ ਸੀ। ਇਹ ਸਾਰਾ ਕੁਝ BC ਨੂੰ ਚਿੱਟੀ ਨਸਲ ਦੇ ਲੋਕਾਂ ਦੀ ਰਾਖਵਾਂ ਰੱਖਣ ਵਾਸਤੇ ਕੀਤਾ ਗਿਆ ਸੀ
ਅਤੇ ਦਰਸ਼ਨ ਸਿੰਘ ਕੈਨੇਡੀਅਨ ਨੇ ਇੱਕ ਤਰੀਕੇ ਨਾਲ ਨਸਲਵਾਦ ਦੇ ਖਿਲਾਫ ਲੜਾਈ ਲੜੀ ਸੀ ਅਤੇ ਭਾਰਤੀਆਂ ਨੂੰ ਵੋਟ ਪਾਉਣ ਦਾ ਹੱਕ ਦਿਵਾਉਣ ਲਈ ਚੱਲੀ ਜਦੋਜਹਿਦ ਵਿੱਚ ਚੋਖਾ ਹਿੱਸਾ ਪਾਇਆ ਸੀ। ਅੱਜ ਉਹਨਾਂ ਲੋਕਾਂ ਦੀ ਬਦੌਲਤ ਪੂਰੇ BC ਵਿੱਚ ਅਤੇ ਕੈਨੇਡਾ ਵਿੱਚ ਪਾਰਲੀਮੈਂਟ ਅਤੇ ਵਿਧਾਨ ਸਭਾ ਦੇ ਵਿੱਚ ਦੇਸੀ ਭਾਈਚਾਰੇ ਦੇ ਲੋਕ ਛਾਏ ਹੋਏ ਨੇ ਅਤੇ ਇਸ ਗੱਲ ਦਾ ਅਨੁਮਾਨ ਲਾਉਣਾ ਔਖਾ ਹੈ ਕਿ ਅੱਜ ਉਹ ਉਹਨਾਂ ਨੂੰ ਯਾਦ ਵੀ ਕਰਨਗੇ ਜਾਂ ਨਹੀਂ, ਪਰੰਤੂ ਉਹਨਾਂ ਦੇ ਵੱਲੋਂ ਦਿੱਤੀ ਗਈ ਕੁਰਬਾਨੀ ਸਜ਼ਾ ਯਾਦ ਰੱਖਣੀ ਚਾਹੀਦੀ ਹੈ। ਖਾਸ ਤੌਰ 'ਤੇ ਇਸ ਸਮੇਂ ਜਦੋਂ 21 ਅਕਤੂਬਰ ਨੂੰ ਚੋਣਾਂ ਆ ਰਹੀਆਂ ਨੇ ਅਤੇ ਵੋਟਾਂ ਦਾ ਮੌਸਮ ਚੱਲ ਰਿਹਾ ਹੈ, ਤਾਂ ਦੇਸੀ ਭਾਈਚਾਰੇ ਨੂੰ ਇਸ ਬਾਰੇ ਵਿੱਚ ਸੋਚਣਾ ਚਾਹੀਦਾ ਹੈ ਅਤੇ ਖਾਸ ਤੌਰ 'ਤੇ ਵੋਟ ਪਾਉਣ ਦੇ ਹੱਕ ਨੂੰ ਸੁਚੱਜੇ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਨਸਲਵਾਦ ਦੇ ਖਿਲਾਫ ਖੜਨਾ ਚਾਹੀਦਾ ਹੈ ਅਤੇ ਨਾਲ ਦੀ ਨਾਲ ਭਾਈ ਭਤੀਜਾਵਾਦ ਛੱਡ ਕੇ ਇਲਾਕਾਵਾਦ ਤੋਂ ਉੱਪਰ ਉੱਠ ਕੇ ਇੱਕ ਸੁਚੱਜੇ ਅਤੇ ਵਧੀਆ ਉਮੀਦਵਾਰ ਅਤੇ ਪਾਰਟੀ ਦੀ ਚੋਣ ਕਰਨੀ ਚਾਹੀਦੀ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।